ਲੈਂਸ ਹੈਗਾ ਘਰ ਦੇ ਅੰਦਰ ਲੱਗ ਸਕਦਾ ਹੈਗਾ ਤੇ ਉਹ ਛੋਟੇ ਜਿਹੜੇ ਤੇ ਸਦਰ ਬਾਜ਼ਾਰ ਜੀ ਆ ਗਏ ਇੱਥੋਂ ਬਣਵਾਉਣ ਕੱਲਾ ਕੱਚਾ ਘਰ ਹੈ ਉਹ ਸਾਹਮਣੇ ਵਾਲਾ ਕਮਰਾ ਹੈ ਇੱਕੋ ਹੈ ਦਰਵਾਜ਼ਾ ਹੀ ਕੋਈ ਨਹੀਂ ਹੁੰਦਾ ਵਿਚਾਰੇ ਤੇ ਲੱਗਾ ਹੋਇਆ ਸਾਰੇ ਕੱਚੇ ਘਰ ਨੇ ਇਹ ਦੇਖੋ। ਵੈਲਕਮ ਬੈਕ ਜੀ अस्सलाम वालेकुम जी की हाल चाल है फिर साडे देखण वाल दा मां बहन भाई इंदा सी मेहनत करने साडे देखण वाल दा मां बहन भाई बिल्कुल ठीक ठाक होवणगे ते अल्हम्दुलिल्लाह जी ਅਸੀਂ बिल्कुल तकड़े हां ते बिल्कुल ठीक ठाक हां जी ਤੁਸੀਂ ठीक ही सोच रहे हो मैं जावन लग्या किथे भला अपनी ਵੱਡੀ ਫੁੱਫੋ ਨਹੀਂ ਦੌਰਾਨ ਲੈ ਕੇ ਹੋ ਕੇ ਨਾ ਤਕਰੀਬਨ 3-4 ਦਿਨ ਹੋ ਗਏ ਸੀ ਫੁੱਫੋ ਜਾਣ ਦੀ ਗੱਲਾਂ ਆ ਰਹੀਆਂ ਸੀ ਕਹਿੰਦੀਆਂ ਸੀ ਹਸਨ ਪੁੱਤਰ ਤੂੰ ਆਣਾ ਹੈਗਾ ਤੇ ਤੂੰ ਸ਼ਹਿਰੋਂ ਇੱਕ ਚੀਜ਼ ਲੈਣੀ ਹੈਗੀ ਤੈਨੂੰ ਉਹਦਾ ਅੰਦਾਜ਼ਾ ਹੈਗਾ ਤੂੰ ਨਾ ਸਾਡੇ ਨਾਲ ਰਲ ਕੇ ਜਾਣਾ ਤੇ ਲੈ ਆਵਾਂਗੇ ਮੈਨੂੰ ਤਾਂ ਉਹਨਾਂ ਨੇ ਦੱਸਿਆ ਮੈਂ ਉਹਨਾਂ ਨੂੰ ਕਿਹਾ ਤੁਸੀਂ ਖੁਦ ਜਾ ਕੇ ਲੈ ਸਕਦੇ ਹੋ ਆਸਾਨ ਬਣਵਾਣੀ ਪੈਣੀ ਵੈਸੇ ਤਾਂ ਤਕਰੀਬਨ 3-4 ਦਿਨ ਬਣਨ ਤੇ ਲੱਗਣਗੇ 4 ਦਿਨਾਂ ਬਾਅਦ ਲਿਆ ਕੇ ਲਾ ਦੇਵਣਗੇ ਲੱਗਣ ਵਾਲੀ ਕੀ ਚੀਜ਼ ਹੋ ਸਕਦੀ ਕਮੈਂਟ ਕਰੋ ਤੁਸੀਂ ਥੱਲੇ ਗੈਸ ਕਰਨਾ ਹੈ ਨਹੀਂ ਕਿ ਵੀਡੀਓ ਐਂਡ ਤੱਕ ਦੇਖ ਕੇ ਤੇ ਫਿਰ ਤੁਸੀਂ ਕਮੈਂਟ ਕਰਨਾ ਕਿ ਜਦੋਂ ਮੈਂ ਦੱਸ ਦੇਵਾਂ ਕਿ ਫਲਾ ਚੀਜ਼ ਦਾ ਪਤਾ ਕਰਨਾ ਸੀਗਾ ਬਾਕੀ ਇੰਨੀ ਸਮਝ ਲਓ ਖਾਸ ਤਾਂ ਨਹੀਂ ਸੀਗਾ ਕਿ ਮਤਲਬ ਕਿ ਤੂੰ ਮੇਰਾ ਜਾਣਾ ਬਣਦਾ ਲੇਕਿਨ ਫੁੱਫੋ ਨੇ ਕਿਹਾ ਪੁੱਤਰ ਤੂੰ ਹੀ ਆਣਾ ਹੈਗਾ ਤੂੰ ਹੀ ਮੇਰੇ ਨਾਲ ਰਲ ਕੇ ਜਾਣਾ ਬਣਵਾਣੀ ਹੈਗੀ ਉਹ ਮੈਂ ਕਿ ਚਲੋ ਕੋਈ ਬਾਤ ਨਹੀਂ ਫੁੱਫੋ ਜ਼ਿੱਦ ਕਰ ਰਹੀ ਹੈਗੀ तो फिर चले ही जाने आगे अम्मी जान नार लाना आ गया तो बाहर निकलिए वैसे इतना दान 10 दिन ना आ गया नूर जेडी होनी है शायद की शा हो सकती नूर है नूर ਨੂੰ ਪਤਾ ਹੀ ਨਹੀਂ ਹੈ ਨੂਰ ਨੂੰ ਪਤਾ ਉਹਨਾਂ ਨੇ ਫੌਰਨ ਹੀ ਦੱਸ ਦੇਣਾ ਸੀ ਅਸਲ ਆਹ ਚੀਜ਼ ਹੋ ਸਕਦੀ ਹੈ ਬਾਕੀ ਚੱਲਨੇ ਆਣਾ ਤੇ ਚੱਲ ਕੇ ਇਨਸ਼ਾਅੱਲਾ ਤਾਲਾ ਫਿਰ ਤੁਹਾਡੇ ਨਾਲ ਉੱਥੇ ਸ਼ੇਅਰ ਕਰਾਂਗੇ ਕੀ ਚੀਜ਼ ਅਸੀਂ ਬਣਵਾਉਣ ਲੱਗੇ ਅਸੀਂ ਨਹੀਂ ਫੁੱਫੋ ਜਾਣ ਵਾਲੀ ਕੀ ਚੀਜ਼ ਬਣਵਾਉਣ ਲੱਗੇ ਨੇਗੇ ਕਾਫੀ ਵਿਵਰਾਂ ਜ਼ਹਿਨ 'ਚ ਇੱਕ ਹੋਰ ਚੀਜ਼ ਚੱਲ ਰਹੀ ਹੋਣੀ ਹੈਗੀ ਕਿ ਫੁੱਫੋ ਜਾਣ ਹੋਰੀ ਨਾ ਸੋਫੇ ਬਣਵਾਉਣ ਲੱਗੀਆਂ ਨੇਗੀਆਂ ਸੋਫੇ ਅਸੀਂ ਬਣਵਾਏ ਨਾ ਸੀਗੇ ਤਾਂ ਅਸੀਂ ਬਣਾਈ ਲੈ ਕੇ ਆਏ ਸੀਗੇ ਉਹ ਚੀਜ਼ ਅਸੀਂ ਘਰ ਦੇ ਵਿੱਚ ਬਣਵਾਈ ਸੀ ਇੱਕ ਦਿਨ ਆਰਡਰ ਦੇ ਕੇ ਆਏ ਸੀ ਤੀਸਰੇ ਦਿਨ ਬਾਅਦ ਮਿਲੀ ਸੀਗੀ ਤੁਸੀਂ ਅੰਦਾਜ਼ਾ ਕਰਕੇ ਦੱਸਣਾ ਵੀਡੀਓ ਸਕਿਪ ਨਹੀਂ ਕਰਨੀ ਚੀਟਿੰਗ ਨਹੀਂ ਕਰਨੀ ਪਹਿਲੇ ਤੁਸੀਂ ਕਮੈਂਟ ਕਰ ਦਿਓ ਫਿਰ ਐਂਡ ਤੇ ਤੁਹਾਨੂੰ ਪਤਾ ਚੱਲ ਹੀ ਜਾਣਾ ਤੁਹਾਨੂੰ ਦੱਸ ਹੀ ਰਿਹਾ ਅੰਮੀ ਜਾਨ ਆਪਾਂ ਨਿਕਲੀਏ ਪਹਿਲੇ ਉਧਰੋਂ ਫੁੱਫੋ ਜਾਣ ਨਾਲ ਹੋਇਆ ਹੀ ਤੇ ਉਸ ਤੋਂ ਬਾਅਦ ਆ ਕੇ ਫਿਰ ਬਾਕੀ ਦੇ ਘਰ ਦੇ ਕੰਮ ਦੇਖਣੇ ਆਂਗੇ ਇਨਸ਼ਾਅੱਲਾ ਆ ਜਾਓ ना मेरे आज सारे व्यूवरां ने एक बार हाथ उठा के अल्लाह पाक दे के दुआ करनी कि अल्लाह पाक यूट्यूब वाले ने इतनी हदायत दे देवे कि कदी मेरी ना वीडियो वायरल कर देवन कि मेरा चैनल थोड़ा बहुत रैंक कर जाए तो एक जी मेन गल है ना कि मेरी सैलरी टाइम पर बेइज्जती करन इस वारी हुण 22-23 तरीक नूं मेरी सैलरी नहीं आई तो हुण तकरीबन 28 तरीक नूं या 26 तरीक नूं या 27 तरीक नूं इन्हां दिनां च आवेगी लेकिन मैनूं इतनी एमरजेंसी सी कि मतलब कि मैं ना अपनी शॉप दे समान पाना सी काफ़ी व्यूवर नाराज़ हो रहे सी असन सी अपने ना कारोबार ते ध्यान नहीं दे रहे हो इंशाअल्लाह ताला ध्यान तो देवांगे हुण वेली दुकान तो खोल के नहीं ना बहना वैसे तो अब्बू जान जो वेले हुंदे ने ना उदों वेली दुकान नहीं खोल के बैठे रहंदे ने जी जिवें कि हुण बैठे अब्बू जान ਇਹ ਮਸਾਲੇ ਵੇਚ ਰਹੇ ਹੋ ਜਿਹੜੇ ਖੜੇ ਨੇਗੇ ਸਿਰ ਹਾਂ ਤਾਂ ਕੀ ਹੈ ਵਿਕਦਾ ਨਹੀਂ ਹੈਗਾ ਅੱਛਾ ਜਿਹੜੀ ਕਿਤੇ ਗੱਲ ਵੈਸੇ ਨਾ ਹਵਾ ਵਗੈਰਾ ਲੱਗਦੀ ਰਹਿੰਦੀ ਦੁਕਾਨ ਖੁੱਲੀ ਰਹਿੰਦੀ ਮੱਲੇ ਵਾਲਿਆਂ ਨੂੰ ਪਤਾ ਹੁੰਦਾ ਦੁਕਾਨ ਖੁੱਲੀ ਹੀ ਰਹਿੰਦੀ ਹਰ ਟਾਈਮ ਚਾਹੇ ਸਮਾਨ ਹੋਵੇ ਜਾਂ ਨਾ ਹੋਵੇ ਲੇਕਿਨ ਇਨਸ਼ਾਅੱਲਾ ਤਾਲਾ ਨਾ ਵੈਸੇ ਹੁਣ ਸੈਲਰੀ ਆਂਦੀ ਤੇ ਸਮਾਨ ਪਾਣੇ ਅਮੀ ਜਾਨ ਆਪਾਂ ਨਿਕਲੀਏ ਚਲੀਏ ਜਲਦੀ ਅਬੂ ਜਾਨ ਆਨੇ ਆ ਫਿਰ ਅਸੀਂ ਉਹਨੂੰ ਹਾਂ ਉਹ ਸੈਲਰੀ ਕੀ ਪਤਾ ਆਪਣੀ ਸੈਲਰੀ ਮੇਰੇ ਆਂਦੇ ਤੱਕ ਆ ਜਾਵੇ ਆ ਗਈ ਬਲਕਿ ਸਵੇਰ ਤੋਂ ਮੈਂ ਦੁਕਾਨ ਦੀ ਸਫਾਈ ਵੀ ਕਰਨੀ ਨਾ सोमवार ਨੂੰ ਆਣੀ ਹੈਗੀ ਫਿਰ ਇਹ ਹੀ ਹੈਗੀ ਹਾਂ ਬੈਂਕ ਨੂੰ ਛੁੱਟੀਆਂ ਆ ਜਾਣੀ ਚਲੋ ਕੋਈ ਨਾ ਨਿਕਲਨੇ ਆ ਅਸੀਂ ਤਾਂ ਉਧਰੋਂ ਤੋਂ ਹੋਇਆ ਹੀ ਹੈ ਨਾ ਸੈਲਰੀ ਦੇ ਬਾਅਦ ਡਿਸਕਸ ਕਰਾਂਗੇ ਚਲੋ ਜੀ ਹੁਣ ਫਿਰ ਚੱਲੀ ਆ ਜੀ ਮਾਸ਼ਾਅੱਲਾ ਠੰਡਾ ਹੀ ਵੈਸੇ ਮੌਸਮ ਬਣਿਆ ਹੋਇਆ ਫਿਰ ਗਲੀ ਚ ਗੰਦ ਮਚਿਆ ਪਿਆ ਵੀ ਆ ਕੇ ਕੋਈ ਹੱਲ ਕਰਨੇ ਆ ਜਾਂਦੇ ਆ ਨਾ ਫਿਰ ਕਰਨੇ ਆ ਕੋਈ ਹੱਲ ਹਾਂਜੀ ਤੇ ਫਿਰ ਆਪਾਂ ਤੇ ਤੇਰੇ ਰਾਵੀ ਤੇ ਜੀ ਆ ਗਿਆ ਮਾਸ਼ਾਅੱਲਾ ਚੈੱਕ ਕਰੋ ਜੀ ਹੁਣ ਦਿਨ ਬ ਦਿਨ ਪਾਣੀ ਸੁੱਕ ਰਿਹਾ ਕਿਉਂਕਿ ਰੁਕਿਆ ਹੋਇਆ ਪਾਣੀ ਨੇ ਪਰੋਂ ਹੀ ਬੰਨ ਲੱਗ ਗਿਆ ਸਾਈਡ ਤੋਂ ਬੰਨ ਲੱਗਿਆ ਸੱਟਾ ਜਿਹਾ ਪਾਣੀ ਖੜਾ ਸੁੱਕ ਜਾਣਾ लेकिन दरिया रावी पानी बहुत ज्यादा होना हो कि इधरों अंदाजा कर लो अगे तक इतों क्रॉस हो गया पे पानी बहुत ज्यादा पानी आया दरिया च परों ही अम्मी जान टुट आए पानी परली साइड वाले सारे इधरों टुट गए तो इतने पानी तां नहीं है क्योंकि ना इतने पानी उन्हें रोक तो होया गुजरता ही नहीं इतों पानी सारा सुक रहा दिन पर देखो फसलें कितना ज्यादा पानी आया है हाली तक अम्मी जान परों आ भी रहा परों टुटे हुए इधरों नहीं आ गया सारा नाल मैच हो गया इस जगह कमियां मछलियां बड़ियां होनियां ने आ जिहड़ा पानी हैगा अब्बू जान ना करना है गल ना नहीं वो परली साइड तो कौन डूबा होना इत्थों आ के किधर मछलियां पकड़ने कुछ दिन और रुक जावांगे ना थोड़ी वड्डियां हो जाएंगी मछलियां दे पल बहुत ज्यादा गई होनी क्योंकि पानी इत्थे रुकिया होया हैगा ਇਹ ਵਿੱਚ ਬੰਨ ਲੱਗ ਗਿਆ ਇਸ ਬੰਨ ਦੀ ਵਜ੍ਹਾ ਸਾਰਾ ਪਾਣੀ ਹੁਣ ਜਿਹੜਾ ਨਾ ਪਰਲੀ ਸਾਈਡ ਵਾਲਾ ਹੋਰਾ ਨਹੀਂ ਆ ਸਕਦਾ ਲੇਕਿਨ ਉਸ ਹਿੱਸੇ ਨੂੰ ਦੇਖੋ ਪਰਾਂ ਭਰਿਆ ਹੋਇਆ ਸਾਰਾ ਇੱਦਾਂ ਹੁਣ ਅੱਗੇ ਨਹੀਂ ਉਹ ਪਾਣੀ ਆ ਸਕਦੇ ਉਹ ਕਹਿੰਦੇ ਪੱਥਰ ਵਗੈਰਾ ਪਾ ਕੇ ਉਹਨਾਂ ਨੇ ਚੰਗਾ VIP ਬਣ ਲਾਤਾ ਹੁਣ ਪਰਾਂ ਵੀ ਇੱਥੇ ਜਾ ਸਕਦੇ ਹਾਂ ਜਾਂ ਵਾਪਸੀ ਤੱਕ ਦਿਨ ਹੋਇਆ ਨਾ ਅਸੀਂ ਜਾਵਾਂਗੇ ਰਾਤ ਨਾ ਹੋਈ ਪਰਲੀ ਸਾਈਡ ਬੜੇ ਖੂਬਸੂਰਤ ਉਹ ਤਿੰਕਿਆਂ ਜਾਂ ਉੱਤੇ ਉੱਗੇ ਹੋਇਆ
ਇਸ ਸਾਈਡ ਤੇ ਬਹੁਤ ਜ਼ਿਆਦਾ ਅੱਗੇ ਤੱਕ ਪਾਣੀ ਬੜਾ ਡੇਂਜਰਸ ਦਰਿਆ ਬਣਿਆ ਪਿਆ। ਪਰਲੀ ਸਾਈਡ ਉੱਚਾ ਹੈਗਾ, ਉੱਤੇ ਕੋਈ ਨਹੀਂ। ਅਗਲੇ ਦਿਨ ਪਾਣੀ ਇੱਥੇ ਬਹੁਤ ਜ਼ਿਆਦਾ ਸੀਗਾ, ਅੱਜ ਤਾਂ ਕੋਈ ਨਹੀਂ ਪਰਲੀ ਸਾਈਡ ਤੇ ਪਾਣੀ, ਤੇ ਉਦੋਂ ਹੀ ਪਰਾਂ ਹੀ ਕ੍ਰਾਸ ਹੋਇਆ ਪਾਣੀ। ਹੁਣ ਤਾਂ ਘੱਟ ਹੋ ਗਿਆ ਹੋਇਆ ਪਹਿਲੇ ਨਾਲੋਂ। ਸੇਫਟੀ ਵਾਸਤੇ ਪਹਿਲੇ ਹੀ ਸਾਰੀ ਮਸ਼ੀਨਾਂ ਆਈ ਹੋਈਆਂ, ਮਤਲਬ ਕਿ ਕੋਈ ਖਤਰਾ ਬਣਦਾ ਹੈਗਾ ਮਸ਼ੀਨਾਂ ਸਾਰੀ ਕੰਮ ਨੂੰ ਲੱਗ ਜਾਣਗੀਆਂ। ਸ਼ਾਰਟਕਟ ਰਸਤੇ ਲੂ ਜੀ ਅਸੀਂ ਹੋ ਗਏ ਆਗੇ, ਤੇ ਹੁਣ ਫਿਰ ਚਲੀਏ ਅੱਗੇ ਚੱਲ ਕੇ ਨਾ ਪੁੱਫੋ ਜਾਨ ਉਹਨਾਂ ਦੀ ਹੈਲਪ ਕਰੀਏ। ਵੈਸੇ ਨਾ ਇਹਨਾਂ ਨੇ ਇਤਨੇ ਕੰਮ ਦੇ ਪਿੱਛੇ ਮੇਰਾ ਜਾਣਾ ਬਣਦਾ ਨਹੀਂ ਸੀ। ਪੁੱਫੋ ਨੇ ਕਿਹਾ, ਮੈਂ ਕਿ ਚਲੋ ਪੁੱਫੋ ਖੁਸ਼ ਹੋ ਜਾਵੇਗੀ, ਚਲੇ ਜਾ। ਕਿੰਨੇ 100 ਸਾਲ ਪੁਰਾਣੀ ਬੋਹੜ ਹੈਗੀ, ਛਾਮੀਆਂ ਦੀ ਕਿੰਨੀ ਲਿਖੀ, ਸਾਰਾ ਪਿੰਡ ਹੀ ਉੱਤੇ ਇਕੱਠਾ ਹੋਇਆ ਬੈਠਾ। ਇੱਥੇ ਆ ਦੇਖੋ, ਇਹ ਤਾਂ ਬੱਚੇ ਉੱਥੇ ਬੈਠੇ ਨੇ ਖੇਲਦੇ, ਬਾਕੀ ਸਾਰੇ ਇਹਨਾਂ ਜੇ ਵੱਡੇ ਨੇ ਉਹ ਤਾਂ ਬੋਰਡ ਦੇ ਥੱਲੇ ਇਕੱਠੇ ਹੋਏ। ਇੱਥੇ ਆ ਟਿਊਬਵੈਲ ਚੱਲਿਆ ਹੋਇਆ ਸੀ, ਪਾਣੀ ਪੀਣਾ ਸੀ। ਭਾਈ ਹੋਰੀ ਨਾਲ ਇਹਨੂੰ ਮੈਂ ਕਿ ਛੱਡੋ ਡਿਸਟਰਬ ਕੀ ਕਰਨਾ, ਅੱਗੇ ਜਾ ਕਿਸੇ ਟਿਊਬਵੈਲ ਤੋਂ ਪਾਣੀ ਪੀ ਲੈਣੇ ਆ। ਅੱਗੇ ਬੜੇ ਟਿਊਬਵੈਲ ਹੋਣੇ ਨੇ। ਤਕਰੀਬਨ ਜੀ 3 ਵਜਣ ਵਾਲੇ ਨੇ, ਹਾਲੇ ਤੱਕ ਪੁੱਫੋ ਜਾਣਾ ਘਰ ਅਸੀਂ ਨਹੀਂ ਪਹੁੰਚਿਆ। ਤਕਰੀਬਨ ਹੁਣ ਵੀ 10 ਮਿੰਟਾਂ ਸਫ਼ਰ ਅੱਗੇ ਰਹਿ ਗਿਆ ਹੈਗਾ। ਚੱਲਨੇ ਆ ਨਾ ਦੂਸਰੇ ਇਲਾਕਿਆਂ 'ਚ ਗਧੇ ਦੇ ਉੱਤੇ ਨਾ ਰੇਹੜੀ ਜੋਈ ਜਾਂਦੀ ਹੈ, ਇੱਥੇ ਉੱਤੇ ਰੱਖਦੇ ਨੇ ਅੰਮੀਆਂ ਨੇ, ਕੀ ਕਹਿੰਦੇ ਵਾਣਾ ਰੱਖਦੇ ਨੇ, ਉੱਤੇ ਸਾਰਾ ਚਾਰਾ ਲਾ ਦਿੰਦੇ। ਇੱਥੇ ਗਧਿਆਂ ਤੋਂ ਸਹੀ ਕੰਮ ਲੈਂਦੇ ਨੇ ਜੀ। ਤੇ ਫਾਈਨਲੀ ਜੀ ਸਾਹਮਣੇ ਅਸੀਂ ਚੈੱਕ ਕਰ ਸਕਦੇ ਪੁੱਫੋ ਜਾਣ ਵਾਲੇ ਘਰ ਅਸੀਂ ਪਹੁੰਚ ਗਏ ਹੋਏ ਹਾਂ। ਤਕਰੀਬਨ ਰਾਈਟ 3 ਵਜੇ ਨਾਲ ਨੇ, ਕੋਈ 2 ਮਿੰਟ ਪਏ ਹੋਣੇ ਨੇ ਕਿ ਕੜਕਣੇ ਤੋਂ ਬਾਹਰ ਨੇ, ਕੜਕਣੀ ਧੁੱਪ ਨਿਕਲੀ ਹੋਈ ਆ। ਹੁਣ ਜਾ ਕੇ ਅਸੀਂ ਪਹੁੰਚੇ, ਸਾਰੇ ਸੁੱਤੇ ਪਾਉਣੇ ਨਾ, ਆ ਕੇ ਡਿਸਟਰਬ ਵੀ ਕਰਨਾ ਹੈਗਾ। ਚਲੋ ਕੋਈ ਨਾ। ਤੇ ਫਿਰ ਇੱਥੇ ਪੁੱਫੋ ਜਾਣ ਵਾਲਾ ਜੀ ਅਸੀਂ ਪਹੁੰਚ ਗਏ ਮਾਸ਼ਾਅੱਲਾ। 14 ਅਗਸਤ ਵਾਲੇ ਦਿਨ ਇਹਨਾਂ ਨੇ ਤਾਂ ਆਪਣਾ ਘਰ ਬਹੁਤ ਪਿਆਰਾ ਸਜਾ ਲਿਆ ਸੀ, ਝੰਡੀਆਂ ਵਗੈਰਾ ਲਾ ਕੇ ਸਾਰਾ ਨਾ। ਪੁੱਫੋ ਜਾਨ ਗਿੱਲੂ ਤਾਂ ਨਹੀਂ ਲਾਇਆ ਤੁਸੀਂ, ਟਾਟਾ ਲਾਇਆ ਜਿਵੇਂ ਅੱਗੇ ਲਾਉਂਦੇ ਹੁੰਦੇ ਸੀ। ਆਟੇ ਨਾਲ ਚਮੋੜੇ ਹੋਏ ਨੇ, ਆਟੇ ਨਾਲ ਅੱਗੇ ਚਮੋੜਦੇ ਹੁੰਦੇ ਸੀ ਨਾ ਚੀਜ਼ਾਂ। ਦੇਖੋ ਆਟੇ ਨੇ ਸਾਰੇ ਚਮੋੜੇ ਹੋਏ ਸਟੀਕਰ। ਅੱਗੇ ਸਾਡੇ ਪਿੰਡਾਂ ਥਾਵਾਂ ਤੇ ਕੋਈ ਨਾ ਗਿੱਲੂ ਗੁੱਲੂ ਦਾ ਪਤਾ ਹੁੰਦਾ, ਇਹ ਆਟਾ ਹੀ ਲਾ ਕੇ ਚਮੋੜ ਦਿੰਦੇ ਹੁੰਦੇ, ਜਿਹੜੀ ਸ਼ਾਹ ਲਾਣੀ ਹੁੰਦੀ ਫੋਟੋ ਵਗੈਰਾ ਜੋ ਵੀ। ਜੀ 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 ਸਾਰੇ ਬੱਚੇ ਰਲ ਵਿੱਚ ਸਾਰੇ ਚਾਰ ਕੁੱਟੂ ਲਾਏ ਹੋਏ ਨੇ, ਹਵਾ ਨਾਲ ਗਿਰ ਗਿਆ ਹੋਣਾ। ਉਹਦੇ ਨਾ ਧੁੱਪ ਤੇ ਕੜਕ ਹੋ ਜਾਂਦੇ ਨੂੰ, ਤੂੰ ਬਾਰਿਸ਼ ਵਗੈਰਾ ਪਵੇ ਤਾਂ ਜ਼ਿਆਦਾ ਹੋ ਜਾਂਦੇ ਨੇ ਕੜਕ ਜਿਹਾ। ਹੁਣ ਆਪਾਂ ਚੱਲੀਏ ਫਿਰ, ਚੱਲਦੇ ਆ, ਪਾਣੀ ਪੂਣੀ ਪੀ ਲਓ। ਹਾਂ ਚਲੋ ਸਾਹੀਵਾਲ ਜਾ ਕੇ ਦੱਸਾਂ ਵੀਵਰਾਂ ਨੂੰ ਕੀ ਸ਼ਾਹ ਜਿਹੜੀ ਨਾ ਬਣਵਾਉਂ ਹੈ ਕਿ ਅਸੀਂ ਆਰਡਰ ਦੇਵਣ ਜਾਵਣ ਲੱਗੇ ਹਾਂ। ਬੜੀ ਵੱਡੀ ਸ਼ਾਹ ਹੈ ਨਾ। ਚੱਲਦੇ ਆ, ਚੱਲ ਕੇ ਆਦ ਬੈਠ ਪਈਆਂ ਨੇ, इंशाल्लाह शेयर करसा जी क्योंकि बनवात असल नहीं लवा समान में अच्छी बनसा सोनी खूबसूरत क्योंकि जेडी दवाई ना वो ज्यादा जेना प्यारी बड़ी होता है पर मैं क्या वो जेना ले लेने अभी उस दुकान का पता और चले दिया गया जा फिर तो मैं लेकिन जेना मैं ये सेट ਉਹ ਕਿਸ ਤਰ੍ਹਾਂ ਬਣਾ ਦੇ ਨਹੀਂ ਸਸਤੀ ਵੀ ਤਕਰੀਬਨ 1700-1800 ਦੀ ਬਣਨੀ ਹੈ ਜੀ। ਹੁਣ ਤੁਸੀਂ ਇਹ ਨਾ ਕਹਿ ਲਿਆ ਜੇ ਕਿ ਗੱਡੀ ਗੁੱਡੀ ਬਣਵਾਉਣ ਲੱਗੇ ਸੀ ਪਹਿਲੇ ਕੀ ਬੰਦਿਆਂ ਦੇ ਨਾ ਚਾਹੀ ਜਾ ਰਹੇ ਆਰਡਰ ਦੇ ਕੇ ਆਣ ਲੱਗੇ ਨੇ ਫਲਾਣੀ ਗੱਡੀ ਸਾਨੂੰ ਬਣਾ ਦਿਓ ਇਤਨੇ ਦੇ ਲੱਗ ਜਾਣਗੇ। ਆ 1700-1800 ਰੁਪਏ ਦੀ ਸ਼ਾਇਦ ਇੰਨੀ ਮਹਿੰਗੀ ਨਹੀਂ ਹੈਗੀ, ਐਡੀ ਵੱਡੀ ਵੀ ਨਹੀਂ ਹੈਗੀ। ਹਾਂ ਬਹੁਤ ਪਤਾ ਲੱਗ ਹੀ ਜਾਣਾ ਨੇ ਵੀ ਆ ਚੀਜ਼ ਜਾਂ ਬਣਾਣੀ ਜਾਂ ਕਰ ਲਾ ਕੇ ਦੇਖ ਜੀ ਜੀ। ਤੇ ਹੁਣ ਫਿਰ ਚੱਲਨੇ ਆਗੇ। ਉਦੋਂ ਨਾ ਫੁੱਫੋ ਜਾਨ ਦੱਸ ਰਹੀਆਂ ਨੇ ਕਿ ਇੱਕ ਹੋਰ ਵੀ ਕੰਮ ਸੀ, ਐਸੇ ਵਜ੍ਹਾ ਤੋਂ ਸਾਨੂੰ ਇਹਨਾਂ ਨੇ ਸਦਵਾਇਆ ਹੈਗਾ ਕਿ ਉੱਥੋਂ ਨਾ ਕੋਈ ਕੈਮਰਾ ਹੀ ਲੈਣਾ ਘਰ ਦੇ ਅੱਗੇ ਲਾਉਣ ਵਾਸਤੇ, ਮਤਲਬ ਸਿਕਿਉਰਿਟੀ ਕੈਮਰਾ ਜਿਹੜਾ ਹੁੰਦਾ ਹੈਗਾ। ਸਮਝ ਲਓ ਇਹਨਾਂ ਨੁਕਸਾਨ ਹੋ ਗਿਆ ਨਾ, ਕੈਮਰਾ ਮੋੜ ਸਸਤਾ ਹੋਣਾ ਅੱਗੇ। ਉਹਦਾ ਸੱਚ ਤੁਹਾਨੂੰ ਮੈਂ ਦੱਸਿਆ ਨਹੀਂ, ਫੁੱਫੋ ਹੋਰਾਂ ਦੁਕਾਨ ਚੋਂ ਨਾ ਚੋਰੀ ਹੋ ਗਿਆ ਸੀ, ਪੈਸੇ ਕਹਿ ਰਹੇ 7-8 ਰੁਪਏ ਕਿ 9,000 ਰੁਪਏ ਸੀ, ਜਿਹਨੇ ਨਹੀਂ ਸੀ ਇਹਨਾਂ ਨੇ ਸੇਲ ਦੇ ਪੈਸੇ ਚੋਰੀ। ਹਾਂ ਉਹ ਬਾਤ ਜੇ ਨਾ ਇਕੱਠੀ ਕਰਕੇ ਰੱਖੀ ਹੋਈ ਹੈ। ਹਾਂ ਤੇ ਹੁਣ ਚੱਲਨੇ ਆ ਕਿਉਂਕਿ ਧੁੱਪ ਜੇ ਨਾ ਸਾਵਾ ਸੂਰਜ ਤੇ ਚਲੋ ਨਿਕਲੀਏ। ਤਕਰੀਬਨ 4 ਵਜ ਗਏ ਹੋਣੇ ਨੇ ਮੇਰੇ ਅੰਦਾਜ਼ੇ ਨਾਲ, 4 ਹੀ ਵਜ ਗਏ ਨੇ, 3:30 ਹੋ ਗਏ ਨੇ ਤਕਰੀਬਨ। ਆਪਾਂ ਨੂੰ 4:30 ਵਜ ਜਾਣੇ ਸ਼ਹਿਰ ਜਾਂਦੇ ਜਾਂਦੇ, ਜੋ ਘੰਟੇ ਦਾ ਅੱਗੇ ਸਫ਼ਰ ਹੈ। ਚਲੋ ਚੱਲਨੇ ਆ ਨਾ, ਸਾਲੇ ਕੱਚਾ ਰਸਤਾ ਤਾਂ ਨਹੀਂ ਪਰ ਥੋੜਾ ਜਿਹਾ ਹਾਂ ਜ਼ਿਆਦਾ ਟਾਈਮ ਤੇ ਲੱਗ ਗਿਆ ਤੇਰਾ ਸਾਲੀ ਹੋ ਜਾਏ। ਹਾਂ ਔਰ ਆ ਫੁੱਫੋ ਜਾਨ ਸੀ ਬੜੇ ਬੱਚੇ ਕਢਾਏ ਨੇ। ਮੈਂ ਨਾ ਉਦੋਂ ਦੇਖੇ ਸੀ ਭਾਈ ਸੈਨ ਨੇ ਦਿਖਾਏ ਸੀਗੇ ਚਿਤਰੀਆਂ ਜੀਆਂ। ਨਹੀਂ ਇੱਕ ਵਾਰੀ ਵੱਡੇ ਹੋ ਲਓ, ਸਾਡੇ ਕੋਲ ਜਗ੍ਹਾ ਕੋਈ ਨਹੀਂ ਅੱਗੇ, ਕੁਕੜੀ ਬੜੀਆਂ ਔਖੀਆਂ ਰੱਖੀ ਬਣੇ, ਜਦੋਂ ਵੱਡੇ ਫਿਰ ਥੋੜੇ ਜਿਹੇ ਹੋ ਗਏ ਨਾ ਉਦੋਂ ਲੈ ਜਾਵਾਂਗੇ। ਇਹਨਾਂ ਨੇ ਨਾ ਮੁਰਗੀ ਦੇ ਥੱਲੇ ਰੱਖ ਕੇ ਅੰਡੇ ਕਢਾਏ ਨੇ, ਤੇ ਵੈਸੇ ਇਹਨਾਂ ਕੋਲ ਚਕੋਰਾ ਨਹੀਂ ਗਿਆ। ਤਾਂ ਨੀ ਪਾਰੂ ਪੜਿਆ ਵੀ ਐਨ ਕਿਉਂਕਿ ਕੁਕੜੀ ਥੱਲੇ ਰੱਖੀ ਜੇ ਨੇ, ਜਿਹੜੇ ਐਵੇਂ ਹੁੰਦੇ ਨੇ ਨਾ ਉਹ ਬੜਾ ਮੁਸ਼ਕਿਲ ਨਾਲ ਪੜਦੇ ਨੇ। ਕੁਕੜੀ ਬੈਠੀ ਹੋਈ ਹੋਵੇ ਨਾ ਸੇਵੇ, ਇਹਨਾਂ ਦਾ ਕੀ ਆਪਾਂ ਪੰਜਾਬੀ ਚਕੋਰਾ ਕਹਿੰਦੇ ਆ ਹੈ ਨਾ, ਚਕੋਰਾਂ ਦੇ ਨੇ ਬੱਚੇ, ਐਵੇਂ ਵੀ ਮੁਰਗੀ ਟਾਈਪ ਹੀ ਹੁੰਦੀ ਆ। ਦੇਖੋ ਬਟੇਰੇ ਜੇ ਨਾ ਹੋਣ, ਬਟੇਰੇ ਤਰ੍ਹਾਂ ਦੀ ਤਰ੍ਹਾਂ ਲੱਗਦੇ ਪਏ ਨੇਗੇ।
ਐਸ ਮੁਰਗੀ ਦੇ ਨੇ ਥੱਲੇ ਕਿ ਇੱਕ ਦੂਸਰੀ ਮੁਰਗੀ ਇੱਥੇ ਵੱਡੀ ਸੀ ਵੱਡੀ ਹੈ ਹਾਂ ਉਧਰ ਚਲੀ ਨੇ ਆਦੀ ਵੱਡੇ ਵੱਡੇ ਹੋ ਗਏ ਨੇ ਹਾਂ ਉਹਨਾਂ ਨੇ ਲਾ ਕਰ ਲਈ ਵੀ ਅੰਡੇ ਉਂਡੇ ਆਦਾ ਦੇਸੀ ਜੀ ਇਹਨਾਂ ਦੇ ਨਾਲੇ ਲੱਗੀ ਵਰਦੀ ਫਿਰ ਉਹਨੇ ਅੰਡੇ ਕੋਈ ਨਹੀਂ ਦੇਣੇ ਅੱਛਾ 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 ਹਾਂਜੀ ਤੇ ਇਹ ਉਹਨਾਂ ਦੇ ਵਾਲਿਦਾਂ ਤੇ ਵਾਲਿਦ ਫਿਰਦੇ ਨੇ ਦੋਨੇ ਉਹ ਜੀ ਚਕੋਰਾਂ ਜੀ ਫਿਰਦੀਆਂ ਨੇ ਇਸੇ ਤਰ੍ਹਾਂ ਉਹਨਾਂ ਨੇ ਵੱਡੇ ਹੋ ਕੇ ਹੋ ਜਾਣਾ ਨਾਲ ਰਲੂ ਨੇ ਬੱਚੇ ਉਹ ਆਹਿਸਤਾ ਆਹਿਸਤਾ ਰਲ ਜਾਣ ਕਿਉਂਕਿ ਪੁੱਪੋ ਦੱਸ ਰਹੀ ਨਾ ਮੁਰਗੀ ਕੋਈ ਨਹੀਂ ਫਿਰ ਹੈਗੀ ਜਿਹੜੀ ਨੂੰ ਉਹਨਾਂ ਨੂੰ ਛੱਡੀ ਜਾਂਦੀ ਥੋੜੇ ਇਹਨਾਂ ਦੇ ਨਾਲ ਹਾਂ ਓਕੇ ਹੋ ਗਿਆ ਇਹਨਾਂ ਨਾਲ ਹੁਣ ਹੋ ਜਾਣਗੇ ਓਕੇ ਹੋ ਗਿਆ ਚਲੋ ਨਿਕਲੀਏ ਹਾਂਜੀ ਤਾਂ ਮਾਸ਼ਾਅੱਲਾ ਜੀ ਅਸੀਂ ਪਹੁੰਚੇ ਨਾਲੇ ਆ ਬਸ ਸਾਈਵਾਲ ਥੋੜਾ ਜਿਹਾ ਸਫ਼ਰ ਹੀ ਅੱਗੇ ਰਹਿ ਗਿਆ ਹੈਗਾ ਜਿੱਥੇ ਵੇਖਣਾ ਟਿਊਬਵੈਲ ਚੱਲਦਾ ਉੱਥੇ ਕੋਈ ਨਾ ਕੋਈ ਲਾ ਹੀ ਰਿਹਾ ਹੁੰਦਾ ਦਿਲ ਕਰਦਾ ਵੇ ਪਾਣੀ ਪੀਵਣ ਨੂੰ ਪਏ ਇੱਥੇ ਟਿਊਬਵੈਲ ਦੇ ਲਾਵਾ ਨਵਾਂ ਲੈ ਚਲੋ ਕੋਈ ਨਹੀਂ ਸ਼ਹਿਰੋਂ ਜਾ ਕੇ ਪਾਣੀ ਪੀਵਾਂਗੇ ਠੰਡਾ ਦਿਨ ਬੜਾ ਠੰਡਾ ਪਿਆਸ ਲੱਗੀ ਚੱਲਨੇ ਆ ਕੇ ਤੇ ਫਿਰ ਸਾਈਵਾਲ ਪਹੁੰਚਣ ਤੋਂ ਪਹਿਲੇ ਇੱਕ ਹੋਰ ਚੀਜ਼ ਤੁਹਾਨੂੰ ਦਿਖਾ ਦੇਵਾਂ ਇਹ ਚੈੱਕ ਕਰੋ ਕਿੰਨਾ ਪਿਆਰਾ ਗਾਰਡਨ ਹੈਗਾ ਕੀ ਬਾਤ ਹੈ ਸਿਟੀ ਬੜੀ VIP ਹੈ ਇਹ ਚੈੱਕ ਕਰੋ ਆਲ ਹਸਨ ਗਾਰਡਨ ਉਹ ਜਿਹੜੇ ਕਹਿੰਦੇ ਹੋ ਹਸਨ ਕੋ ਬੜਾ ਪੈਸਾ ਆਇਆ ਚੈੱਕ ਕਰੋ ਮੇਰੇ ਨਾਂ ਤੇ ਕਲੋਨੀ ਬਣੀ ਏਡੀ ਵੱਡੀ ਓਏ ਹੋਏ ਇੱਥੇ ਫਿਰਦਾ ਮੈਂ ਤਾਂ ਉਂਝ ਤਾਂ ਨਿੱਕਾ ਜਿਹਾ ਲੱਗਦਾ ਪਿਆ ਆ ਗਿਆ ਇਹਨਾਂ ਨੂੰ ਕੋ ਪਤਾ ਮੈਂ ਇਹਨਾਂ ਦਾ ਮਾਲਕ ਆ ਕਲੋਨੀ ਦਾ ਇੰਨਾ ਵੱਡਾ ਮੇਰਾ ਨਾਂ ਕਰਕੇ ਉਹਨਾਂ ਨੇ ਲਿਖਿਆ ਹੋਇਆ ਹੈਗਾ ਚੈੱਕ ਕਰੋ ਮਾਸ਼ਾਅੱਲਾ ਬਹੁਤ ਪਿਆਰੀ ਜਿਹੀ ਨਾ ਸੁਸਾਇਟੀ ਹੈਗੀ ਨਾਮ ਮੇਰੇ ਤੇ ਹੈ ਮੈਂ ਵੈਸੇ ਆ ਕਬਜ਼ਾ ਹੀ ਕਰ ਸਕਣਾ ਮੈਂ ਕਹਿੰਦਾ ਮੇਰੀ ਹੈਗੀ ਸੁਸਾਇਟੀ ਇੱਥੋਂ ਮੈਨੂੰ 5-6 ਮਰਲੇ ਜ਼ਮੀਨ ਦਿਓ ਮੇਰੇ ਨਾਮ ਤੁਸੀਂ ਰੱਖੀ ਕਿਉਂ ਹੈਗੀ ਵੈਸੇ ਨਾ ਮਾਸ਼ਾਅੱਲਾ ਸਾਈਵਾਲ ਦੀ ਬੜੀ ਬੈਸਟ ਲੋਕੇਸ਼ਨ ਤੇ ਹੈ ਜੇ ਇਹਨਾਂ ਸੁਸਾਇਟੀ ਹੈਗੀ ਥੋੜੀ ਸਾਈਵਾਲ ਤੋਂ ਬਾਹਰ ਹੈ ਲੇਕਿਨ ਇਹ ਨਾ ਇਹਦੇ ਸਿਕਿਉਰਿਟੀ ਵਗੈਰਾ ਦੇ ਬੜੇ ਮਤਲਬ ਕਿ ਸਹੂਲਤ ਹੈਗੀ ਬਹੁਤ ਪਿਆਰੀ ਸੁਸਾਇਟੀ ਬਣੀ 2 ਗੇਟ ਨੇ ਵੱਡੇ ਵੱਡੇ ਤੇ ਐਸੇ ਇਹੋ ਜਿਹੀ ਸੁਸਾਇਟੀ 'ਚ ਜਗ੍ਹਾ ਲੈਣੀ ਚਾਹੀਦੀ ਹੈਗੀ ਬੰਦਾ ਰਵਣਾ ਹੋਣਾ ਸ਼ਹਿਰ 'ਚ ਸਾਈਵਾਲ ਥੋੜਾ ਦੂਰ ਪੈ ਜਾਂਦਾ तो मतलब कि ये 4-5 किलोमीटर है लेकिन इतों तकरीबन 3-4 लाख रुपए तो मरला होना नगद हो नगदी किस्तां वगैरह तो बड़ी महंगी पै जानी तकरीबन 6-7 लाख तो मरला होना या मेरा अंदाजा है इस तो घट भी हो सकता है ਇਹੋ जगह तो लवांगे तो फिर साहिवाल शहर जी असी आ गए ਹੁਣ ਫਿਰ ਤੁਹਾਨੂੰ ਦੱਸੀ ਅਸੀਂ ਕੀ ਚੀਜ਼ ਇੱਥੋਂ ਬਣਵਾਣੀ ਆਰਡਰ ਕੀ ਚੀਜ਼ ਦਾ ਦੇਣਾ ਜਿਸ ਤਰ੍ਹਾਂ ਕਿ ਮੈਂ ਆਪਣੇ ਨਲਕੇ ਵਾਸਤੇ ਬਣਵਾਈ ਸੀ ਨਾ ਸਲੇਟ ਸਦਕਾ ਜਾਰੀਆ ਵਾਲੀ ਉਸੇ ਤਰ੍ਹਾਂ ਫੁੱਫੋ ਜਾਨ ਹੋਰਾਂ ਨੇ ਇੱਕ ਨਲਕਾ ਲਗਵਾਇਆ ਤਾਂ ਉਹਦੀ ਸਲੇਟ ਬਣਵਾਣੀ ਹੈ ਉਹਦਾ ਇੱਥੇ ਆਰਡਰ ਦੇਣਾ ਹੈਗਾ ਤੇ ਇੱਕ CCTV ਕੈਮਰਾ ਲੈਣਾ ਹੈਗਾ 2 ਕੰਮ ਨੇਗੇ ਚੱਲਨੇ ਆ ਕੇ ਬਾਜ਼ਾਰ 'ਚ ਚੱਲ ਕੇ ਨਾ ਉੱਥੇ ਸਲੇਟ ਦਾ ਹੀ ਆਰਡਰ ਦੇਣੇ ਆ ਤੇ ਉੱਥੇ ਕੈਮਰਾ ਹੀ ਲੈ ਲੈਣੇ ਆ ਤੇ ਇੱਥੇ ਸਦਰ ਬਾਜ਼ਾਰ ਜੀ ਆ ਗਏ ਇੱਥੋਂ ਬਣਵਾਉਂਦੇ ਆ ਸਲੇਟ ਇਹ ਮੇਨ ਦੁਕਾਨ ਹੈਗੀ ਟੈਲਾਂ ਵਾਲਿਆਂ ਨੂੰ ਛੱਡੋ ਇੱਥੋਂ ਤਾਂ ਫੁੱਫੋ ਜੀ ਹੁਣੇ ਹੀ ਬਣਾ ਕੇ ਦੇ ਦੇਵਣਗੇ ਫਟਾਫਟ ਹੀ ਹਾਂ ਇੱਥੇ ਹੀ ਹਸਨ ਦਾ ਨਾਮ ਸਾਹਮਣੇ ਆ ਗਿਆ ਤੁਹਾਨੂੰ ਮੈਂ ਦੱਸਣਾ ਹਸਨ ਬ੍ਰਾਂਡ ਹੈ ਤੁਸੀਂ ਨਹੀਂ ਸਬਸਕ੍ਰਾਈਬ ਕਰਦੇ ਵਾ ਚਲੋ ਜੀ ਗੱਲ ਕਰ ਲਈ ਪਰਾਂ ਚੱਲੋ ਨਾ ਇਸੇ ਤਰ੍ਹਾਂ ਤਿਆਰ ਹੋ ਸਲੇਟ ਦਾ ਤਾਂ ਕਹਿਤਾ ਹੈਗਾ ਇਤਵਾਰ ਵਾਲੇ ਦਿਨ ਮਿਲ ਜਾਵੇਗੀ ਇਸ ਤਰ੍ਹਾਂ ਦੀ ਹੋਣੀ ਤਕਰੀਬਨ ਇਹ ਸਹਿਜ ਹੋਣਾ ਹੈਗਾ ਉੱਤੇ ਇਸ ਤਰ੍ਹਾਂ ਪੇਂਟ ਵਗੈਰਾ ਜਦੋਂ ਕਰਦੇ ਨੇ ਜਦੋਂ ਰਗੜਾਈ ਕਰਕੇ ਤੇ ਫਿਰ ਉਹ ਠੀਕ ਕਲੀਅਰਲੀ ਅਲਫਾਜ਼ ਨਜ਼ਰ ਆਉਣ ਲੱਗ ਜਾਂਦੇ ਜਿਵੇਂ ਕਿਹਾ ਹੈਗਾ ਚਲੋ ਹੁਣ ਅੱਗੇ ਚੱਲੀਏ ਬਾ ਕੈਮਰਾ ਹੀ ਲੈਣਾ ਹੈਗਾ ਹਾਂ ਕੈਮਰਾ ਹੀ ਲੈਣਾ ਵਾ ਦੇਖੋ ਮੈਂ ਕਿ ਹਸਨ ਦਾ ਨਾਂ ਕਿੰਨਾ ਮਸ਼ਹੂਰ ਹੈ ਮੇਰੇ ਨਾਂ ਦੀ ਬਣੀ ਪਈ ਅੱਗੇ ਜਦੋਂ ਅਸੀਂ ਇੱਥੋਂ ਇੱਧਰ ਨੂੰ ਗੁਜ਼ਰ ਕੇ ਗਏ ਨਾ ਅੰਮੀ ਨਜ਼ਰ ਪਈ ਸੀ ਤੇ ਕਮਲਾਂ ਤੇ ਜੇਬ ਪੈਸੇ ਨਹੀਂ ਨੇਗੇ ਤੇ ਕਮਲਾਂ ਦੇ ਰੇਟ ਪਤਾ ਕਰਨ ਨੂੰ ਆਈਆਂ ਨੇਗੀਆਂ ਉਹਨਾਂ ਨੇ ਕੋ ਕਿਹਾ 5-5000 ਦਾ ਇੱਕ ਕਮਲ ਹੋਏ ਸਾਹਮਣੇ ਡਿਜ਼ਾਈਨ ਪਏ ਨੇ ਪਿਆਰੇ ਪਿਆਰੇ ਲੇਕਿਨ ਦੋਨਾਂ ਵੀ ਕਸਮੇ ਚਲੋ ਚਲੀ ਬਰੀਕ ਜੇ ਕਮਲ ਨੇ 5-5000 ਵੈਸੇ ਇੱਕ ਗੱਲ ਹੈ ਜਿਹੜੀ ਚੀਜ਼ ਔਰਤਾਂ ਨੂੰ ਪਸੰਦ ਆ ਜਾਵੇ ਚਾਹੇ ਜੇਬ 'ਚ 1 ਰੁਪਇਆ ਨਾ ਹੋਵੇ ਉਹਨਾਂ ਨੇ ਚੈੱਕ ਲਾਜ਼ਮੀ ਕਰਨਾ ਹੁੰਦਾ ਕਿੰਨੇ ਕੁ ਦੀ ਹੋਵੇਗੀ ਬਾਅਦ ਲੈ ਲਵਾਂਗੇ ਫੁੱਫੋ ਤੇ ਅੰਮੀ ਦੋਨੇ ਜਿਹੜੀ ਨੇ ਚੈੱਕ ਕਰਨ ਚਲੀਆਂ ਗਈਆਂ ਨੇ ਪਿਆਰੇ ਤਾਂ ਸੀਗੇ ਲੇਕਿਨ ਰੇਟ ਹੀ ਉਹਨਾਂ ਨੇ 5000 ਕਿਹਾ ਇੱਕ ਦਾ ਓਏ ਹੋਏ ਹੋਏ ਅੱਗੇ ਚੱਲੀ ਹੁਣ ਬੈਲ ਮਾਰਕੀਟ ਉੱਥੋਂ ਹੀ ਨਾਲ ਹੀ ਕੋਈ ਗਲੀ ਹੋਣੀ ਜਿੱਥੇ ਕੋਈ ਕੈਮਰੇ ਵਗੈਰਾ ਮਿਲਦੇ ਹੋਣਗੇ ਉਹ ਚੱਲ ਕੇ ਲਈ ਤੇ ਅਸੀਂ ਵੇਖੋ ਆਏ ਆ ਇੱਥੇ ਬਾਜ਼ਾਰ ਪਹਿਲੇ ਬੰਦ ਹੋ ਗਿਆ ਹੈਗਾ ਦਰਅਸਲ ਨਾ ਜੁਮੇ ਦਾ ਦਿਨ ਹੈਗਾ ਤੇ ਇਸ ਵਜ੍ਹਾ ਤੋਂ ਸਾਰਾ ਬਾਜ਼ਾਰ ਬੰਦ ਹੈ ਕੋਈ ਹੋਵੇਗੀ ਦੁਕਾਨ ਖੁੱਲੀ ਇੱਥੇ ਚੈੱਕ ਕਰ ਲੈਣਾ ਪਹਿਲੇ ਪੁੱਛ ਲਈ ਮੈਨੂੰ ਨਹੀਂ ਪਤਾ ਕਿੱਥੋਂ ਕੈਮਰੇ ਮਿਲਣਗੇ ਇਧਰ ਇਹਨਾਂ ਮੋਬਾਈਲ ਮਾਰਕੀਟ ਤੇ ਇਹ ਨਾਲ ਆ ਗਈ ਕੈਮਰੇ ਵਾਲੀ ਮਾਰਕੀਟ ਚਲੋ ਇੱਥੇ ਕੋਈ ਦੁਕਾਨਾਂ ਨਹੀਂ ਆ ਦੇਖਦੇ ਜਾਂਦੇ ਆ ਨਾ ਇਹ ਓਵਨ ਵਗੈਰਾ ਨਜ਼ਰ ਆ ਰਹੇ ਨੇ ਇਹ ਬੰਦ ਨਹੀਂ ਹੈ ਦੁਕਾਨਾਂ ਜੀ ਤੇ ਸਾਰਾ ਬਾਜ਼ਾਰ ਹੀ ਇਹਨਾਂ ਚੀਜ਼ਾਂ ਦਾ ਪਿੱਛੇ ਕੈਮਰੇ ਦੁਕਾਨਾਂ ਲੈਪਟਾਪ ਵਗੈਰਾ ਯੂਜ਼ ਵਿੱਚ ਇੱਥੇ ਤਾਂ ਮੈਨੂੰ ਪਤਾ ਹੀ ਨਹੀਂ ਸਾਈਵਾਲ ਦੇ ਵਿੱਚ ਇਸ ਮਾਰਕੀਟ ਦਾ ਚਲੋ ਕੋਈ ਨਹੀਂ ਅੱਜ ਲੱਗ ਗਈ ਸੋਰ ਇੱਥੇ ਦੇਖੇ ਸੀ ਅੰਮੀ ਹੋਰਾਂ ਨੇ ਉਹ ਪਏ ਨੇ ਸਾਹਮਣੇ ਤੇ ਇਹ 2 ਤਰ੍ਹਾਂ ਦੇ ਕੈਮਰੇ ਪਏ ਨੇ ਭਾਈ ਹੋਰਾਂ ਕੋਲ ਇਹ ਸਿੰਗਲ ਲੈਂਸ ਤੇ ਡਬਲ ਲੈਂਸ ਹੈਗਾ ਇਹ ਡਬਲ ਲੈਂਸ ਹੈਗਾ ਘਰ ਦੇ ਅੰਦਰ ਲੱਗ ਸਕਦਾ ਹੈਗਾ ਤੇ ਉਹ ਛੋਟੇ ਜਿਹੜੇ ਹੁੰਦੇ ਨੇ ਛੋਟੇ ਨਹੀਂ ਪਏ ਉਹ ਵੀ ਦਿਖਾ ਦਿਓ
ਬਲਬ ਵਾਲੇ ਹੋਲਡਰ ਦੀ ਜਗ੍ਹਾ ਤੇ ਲੱਗ ਜਾਵੇ। ਇਹ ਵਾਈਫਾਈ ਹੈ ਅਸਲ 'ਚ ਨਾ ਜਦੋਂ ਮੈਂ ਸ਼ੌਪ ਤੇ ਆ ਕੇ ਆਉਣਗੇ। ਹਾਂਜੀ, ਜੋ ਤੂੰ ਕੈਮਰੇ ਦਾ ਪਤਾ ਕਰ ਲਿਆ ਜਾਂ ਡਬਲ ਕੈਮਰਾ ਸੀ, ਮੈਨੂੰ ਬੜਾ ਪਸੰਦ ਆਇਆ, ਲੇਕਿਨ 10,500 ਰੁਪਏ ਦਾ ਸੀ, ਉਹਦੇ ਨਾਲ ਹੋਰ ਕੋਈ ਚੀਜ਼ ਨਹੀਂ ਲੱਗਣੀ, ਮਤਲਬ ਕਿ ਵਾਈਫਾਈ ਕਨੈਕਟ ਆ ਗਿਆ। ਕੋਈ ਨਹੀਂ, ਇਨਸ਼ਾਅੱਲਾ ਤਾਲਾ ਅਸੀਂ ਘਰ ਵਾਸਤੇ ਲਵਾਂਗੇ, ਪੁੱਖੋ ਨੂੰ ਨਹੀਂ ਉਹ ਪਸੰਦ ਆਇਆ। ਜਿਹੜੇ ਦੂਸਰੇ ਕੈਮਰੇ ਹੁੰਦੇ ਨੇ ਛੋਟੇ, ਉਹ ਵੀ ਕਾਫੀ ਮਹਿੰਗੇ ਪੈ ਜਾਣੇ ਸੀ। ਇਸ ਵਜ੍ਹਾ ਪੁੱਖੋ ਕਹਿ ਰਹੀ ਹੁਣ ਨਾ ਇਤਵਾਰ ਵਾਲੇ ਦਿਨ ਅੱਜ ਪਤਾ ਕਰਾਂਗੇ, ਉਸ ਦਿਨ ਮਾਰਕੀਟ ਖੁੱਲੀ ਹੋਣੀ ਤੇ ਫਿਰ ਇਨਸ਼ਾਅੱਲਾ ਤਾਲਾ ਉਸ ਦਿਨ ਲੈ ਜਾਵਾਂਗੇ ਕੈਮਰਾ, ਜਾਂ ਕੋਈ ਸਸਤੇ ਵਾਲਾ ਲੱਭ ਜਾਵਾਂਗੇ। ਸਸਤੇ ਵਾਲੇ ਹੁੰਦੇ ਨੇ 4000 ਵਾਲੇ ਦਿਖਾ ਰਹੇ ਸੀ, ਲੇਕਿਨ ਉਹ ਬਲਬ ਵਾਲਾ ਆ ਗਿਆ। ਚਲੋ ਚੱਲਨੇ ਆ ਨਾ, ਇੱਕ ਵਾਰੀ ਚੱਲ ਕੇ ਡਿਸਕਸ ਕਰਨੇ को सर्च करांगा मैं भी YouTube ਤੋਂ, ਉੱਥੋਂ ਪਤਾ ਚੱਲ ਜਾਵੇ ਕਿਤਨੇ ਕਾਲਾ ਮਿਲ ਜਾਵੇ ਸਸਤਾ। ਬਾਕੀ ਹਾਲੇ ਤੱਕ ਕੁੱਖੋ ਜਾਣ ਦਾ ਘਰ ਦਾ ਕਾਫੀ ਸਫ਼ਰ ਹੈਗਾ, ਚੱਲਨੇ ਆਂਗੇ ਉੱਥੋਂ ਫਿਰ ਅੱਗੇ ਘਰ ਸਾਨੂੰ ਜਾਵਾਂ ਤਕਰੀਬਨ 1.5 ਘੰਟਾ ਲੱਗ ਜਾਣਾ। ਸੂਰਜ ਹੀ ਗਰੂਬ ਹੋਣ ਵਾਲਾ। ਮਾਸ਼ਾਅੱਲਾ ਚੈੱਕ ਕਰੋ ਕਿੰਨਾ ਪਿਆਰਾ ਬਾਗ ਹੈਗਾ ਅੰਬਾਂ ਦਾ। ਇੱਥੋਂ ਦੇ ਅੰਬ ਬੜੇ ਜ਼ਬਰਦਸਤ ਹੁੰਦੇ ਨੇ, ਕਿਉਂਕਿ ਨਾ ਸਾਡੀ ਪੜੋਸਨ ਹੈਗੀ ਇੱਕ ਅੰਮੀ ਦੀ ਦੋਸਤ ਬਣੀ ਹੋਈ ਆਂਟੀ, ਤੇ ਉਹਨਾਂ ਦੇ ਨਾ ਭਾਈਆਂ ਦਾ ਇੱਥੇ ਹੈਗਾ ਬਾਗ। ਇਹ ਤਾਂ ਹੈ ਨਾ ਦੂਸਰਾ ਵੱਡਾ ਕਾਫੀ ਬਾਗ, ਉਹਨਾਂ ਦੇ ਤਕਰੀਬਨ ਲੱਗੇ ਹੋਏ ਨੇਗੇ ਕੋਈ 20-25 ਬੂਟੇ। ਉੱਥੋਂ ਅੰਬ ਲੈ ਗਈਆਂ ਸੀ ਉਹਨਾਂ ਨੇ, ਸਾਨੂੰ ਹੀ ਚੈੱਕ ਕਰਾਇਆ ਸੀ, ਕਹਿੰਦੇ ਮੇਰੇ ਭਾਈਆਂ ਦੇ ਬਾਗ ਦੇ ਅੰਬ ਬੜੇ ਮਜ਼ੇਦਾਰ ਸੀ ਮਾਸ਼ਾਅੱਲਾ। ਹਾਲਾਂਕਿ ਸਾਡੇ ਇਲਾਕੇ 'ਚ ਇੰਨੇ ਜ਼ਬਰਦਸਤ ਅੰਬ ਹੋ ਸਕਦੇ ਨੇ, ਫਿਰ ਉਹ ਸਿਹਤ ਵਾਲੇ ਅੰਬਾਂ ਨੂੰ ਕੀ ਕਰਨਾ ਹੈਗਾ। ਵੈਸੇ ਤੇ ਬਾਗ ਵਗੈਰਾ ਜਿਹੜੇ ਨਾ ਹੈਗੇ ਨਹੀਂ ਨੇ ਸਾਡੇ ਇਲਾਕੇ, ਨਹੀਂ ਤਾਂ ਇੱਥੋਂ ਦੇ ਅੰਬ ਬੜੇ ਜ਼ਬਰਦਸਤ ਹੁੰਦੇ ਮਾਸ਼ਾਅੱਲਾ ਜੀ। ਇਸ ਇਲਾਕੇ ਦੇ ਚਾਵਲ ਬੜੇ ਮਸ਼ਹੂਰ ਨੇ, ਸੋਹਾਂ ਆ ਰਹੀਆਂ ਨੇ ਮਾਸ਼ਾਅੱਲਾ, ਮੱਕੀ ਲੱਗੀ ਹੋਈ ਸਾਰੀ, ਤੇ ਬਹੁਤ ਪਿਆਰੀ ਫਸਲ ਖੜੀ ਹੈ। ਤੁਸੀਂ ਚੈੱਕ ਕਰੋ, ਹਰਿਆਲੀ ਹਰਿਆਲੀ ਦੂਰ ਦੂਰ ਤੱਕ। ਇਹ ਤਾਜ਼ੀ ਤਾਜ਼ੀ ਮੱਕੀ ਲੱਗੀ ਹੋਈ ਹੈ ਇੱਥੇ। ਵਾਪਸ ਜੀ ਫੁੱਫੋ ਜਾਣਾ ਦਾ ਘਰ ਅਸੀਂ ਆ ਕੇ ਆਂਗੇ ਤੇ ਅੰਕਲ ਜਾਫਰ ਜੀ ਇਹਨਾਂ ਭੈਂਸ ਚੋ ਰਹੇ ਨੇਗੇ ਮਾਸ਼ਾਅੱਲਾ। ਛੋਟਾ ਜਿਹਾ ਬੇਬੀ ਹੈਗਾ, ਕੱਟੀ ਹੈ ਕੀ ਬਾਤ ਹੈ ਮਾਸ਼ਾਅੱਲਾ। अल्लाह पाक बाद नज़र तो बचाए। फ्रैश दुध जी, क्या बात है। बाकी उनके वास्ते छड़ दे चुग लवे माशाअल्लाह। ओके, बाकी वो चुग लवेगा। इन्हां दे बच्चे ने गे हाले। फुफ्फो तो कह रही सी घर तुसी लै जाओ, मैं कि घरी नहीं लै जाने आगे, एक बारी कोई ना पहले पिंजरे वगैरह बना ली छत, उस तो बाद ही फिर लै जावांगे। माशाल्लाह कितना खूबसूरत मंजर है। सामने चेक करो, भैंसा सारियां खड़ियां नहीं है। अंकल जाफर दे बाइयां भी नहीं है, कोई पिंड वाले उत्थे वेली जगह ने सरकारी जमीन हैगी, उंदे बन्नी रखते हैं इत्थे। तो फिर रात ही होने वाली है कि जल्दी जल्दी निकलिए। मैं क्या इत्थों तुहानूं तो प्योर विलेज तो इत्थे फुफ्फो होना को हैगा, उत्थों तुहानूं व्यू दिखाना है। चल के चलने आ ना, इस तरह अपनी छत का व्यू हो जाना जो इंशाअल्लाह ताला वार्ड वगैरह बन गए। फिर इस तरह बरामदा टाइप ऐस जिड्डा आपा बनाना है, बकरियां वास्ते बनाया या परिंदियां वास्ते ऐसे जिड्डे रूम बनाने ने। अम्मीजान परिंदे रखे या बकरियां रखी, ऐसे जिड्डे रूम होने ने। फुफ्फो का तो किचन है ना, मैं कह रहा आप अगे जाली लवावांगे, जाली लवा के ना रूम बनावांगे, साइड तो जाली वाला दरवाजा होगा। हाँ, एडे एडे रूम इंशाअल्लाह ताला उत्ते बनावांगे, जिहड़ी शौक हो फिर उत्थे रखांगे। फुफ्फो होरां ने माशाअल्लाह सोलर ही लवाई हुई हैगी। सोलर हुण ठीक होई कोई नहीं है फुफ्फो, सही हो गई। यूपीएस का कह रहे मसला है बन गया सी। चलो चंगी गल आ, इधरों सूरज तो निकलता है, इत्थे लगदी रहिंदी होनी रोशनी। सैकंड टाइम थोड़ा मट्ठा हुंदा। हाँ, ये सैकंड टाइम थोड़ा मट्ठा हुंदा जो इधर सूरज जांदा। हाँ, लेकिन तपश थोड़ी बहुत ही होवे ते काफ़ी प्रोटैक्ट कीती रखदे। ਇਹੋ ਜੀ सोलर सानू कह रहे ਸੀਗੇ कि ਤੁਹਾਨੂੰ ਦੇਵਾਂਗੇ ਉੱਥੇ ਸਾਡੇ ਇਲਾਕੇ ਦੇ ਵਿੱਚ। हाँ, सस्ती होगी हुई है। ये तकरीबन 21,000 रुपए की पवेगी सानू एक। अगे 26-27,000 की सी, हुण 21,000 रुपए की पवेगी। हाँ, अगे 28,000 की ही विकदी रही हैगी जिन्ना को असीं लई सी। हाँ, ये अगे बड़ियां महंगियां सीगियां। ਉਹ ਸਾਹਮਣੇ ਚੈੱਕ ਕਰੋ ਸੀ, ਕਰੋ ਇਹਨੂੰ ਕਹਿੰਦੇ ਨਸਲ ਪਿੰਡ ਨਾ ਕੋ ਗੇਟ ਨਾ ਬੂਆ ਕੋਈ ਸ਼ਾਈ। ਪੁਰਾਣੇ ਦੌਰ ਵਾਲੇ ਘਰ ਦੇਖੋ। ਇਹ ਸਾਹਮਣੇ ਜਿਹੜਾ ਸਾਹਮਣੇ ਆ ਪਤਾ ਇਹਦੀ ਕਾਨਿਆਂ ਦੀ ਲੱਗਿਆ ਹੋਇਆ ਦਰਵਾਜ਼ਾ ਕਾਨਿਆਂ ਦਾ ਨਾ ਹੈਗਾ, ਇੱਕਾ ਹੁੰਦਾ ਮੰਜਾ ਬਾਹਰ ਪਿਆ ਹੋਇਆ। ਤੇ ਕਿਤੇ ਗਿਆ ਹੋਇਆ ਹੋਵੇਗਾ ਆਦਾ ਰੋਟੀ ਪਾਣੀ ਕਿਸੇ ਘਰ ਨਹੀਂ ਹੋਰਾ ਮੇਰੇ ਤਾਂ ਸੋਇਆ ਕਹਿੰਦਾ ਹੈਗਾ ਵਿਚਾਰਾ। ਆ ਜਿਹੜੇ ਗੇਲਾ ਦੱਸ ਕੱਲਾ ਕੱਚਾ ਘਰ ਹੈ ਉਹ ਸਾਹਮਣੇ ਵਾਲਾ। ਕਮਰਾ ਹੈ ਇੱਕੋ, ਐਵੇਂ ਦਰਵਾਜ਼ਾ ਹੀ ਕੋਈ ਨਹੀਂ ਹੁੰਦਾ ਵਿਚਾਰੇ ਤੇ ਲੱਗਾ ਹੋਇਆ। ਸਾਰੇ ਆ ਕੱਚੇ ਘਰ ਨੇ ਇਹ ਦੇਖੋ। ਇਹ ਸਾਰੇ ਵਿਚਾਰੇ ਜਿੰਨਾ ਗਰੀਬ ਘਰ ਨੇ। ਹਾਂ, ਇਹਦੇ ਅੱਗੇ ਤੱਕ ਦੇਖੋ ਸਾਰੇ ਕੱਚੇ ਘਰ ਨੇ, ਇੱਕ ਇੱਕ ਕਮਰਾ ਹੀ ਹੈਗਾ ਕੱਚਾ।
ਬੱਚੇ ਖੇਲਣ ਨੇ ਮਸਰੂਫ ਨੇ ਗੇਂਦ ਬੈਟ ਤੇ ਹੁਣ ਫਿਰ ਅਸੀਂ ਚੱਲਨੇ ਆਗੇ ਘਰ ਫੋਨ ਦੀ ਇਹ ਚਾਰਜਿੰਗ ਹੈ ਖਤਮ ਹੋ ਗਈ ਸੀ ਘਰ ਜਾ ਕੇ ਚਾਰਜ ਕਰਾਂਗੇ ਕਿਉਂਕਿ ਪਹਿਲੇ ਰਾਤ ਹੋ ਰਹੀ ਠੀਕ ਹੈ ਪਪਾ ਜੀ ਹੁਣ ਪਿੱਛੇ ਘਰ ਦੇਖੋ ਘਰ ਤਾਂ ਅਸੀਂ ਦੇਖ ਲਓ ਨਿਜ਼ਾਮ ਕੀ ਹੈਗਾ ਫਿਰ ਕਿਵੇਂ ਰਵੀ ਚਲੋ ਚਲੀਏ ਜੀ ਅੱਲਾ ਨੂੰ ਯਾਦ ਕਰਕੇ ਨਿਕਲ ਪਿਆ ਹੁਣ ਚਲੀਏ ਘਰ ਆ ਭਾਈ ਹੋਰੀ ਬੈਂਸਾਂ ਆਪਣੀਆਂ ਨਵਾਉਂਦੇ ਫਿਰਦੇ ਨੇ ਫਿਰ ਰਾਤ ਹੋ ਜਾਣੀ ਨਾ ਸਕੂਨ ਨਾ ਫਿਰ ਰੈਸਟ ਕਰਨਗੀਆਂ ਮਤਲਬ ਕਿ ਨਾ ਨੂੰ ਕਿ ਫਰੈਸ਼ ਹੋ ਰਹੀਆਂ ਨੇ ਬੈਂਸਾਂ ਬਾਅਦ ਰੈਸਟ ਕਰਨਗੀਆਂ ਆਪਾਂ ਹੀ ਚਲੀਏ ਮਾਸ਼ਾਅੱਲਾ ਕੀ ਬਾਤ है सामने कितना खूबसूरत बदल लेट हो जानी है घर पहुंच के इंशाल्लाह ताला फिर मिलने हैं थोड़ा तेजी ना जाना अगर रास्ता ये खराब है मोटरसाइकिल ही खड़ गया पे अपना सैलरी आंदी ना ते तक काम कुम कराइए नहीं तो जी टुट जान वो वाला किवें आ रही है ते घर जी ਅਸੀਂ ਪਹੁੰਚੇ ਬਸ ਖੜੇ ਸੀਗੇ ਘਰ ਲੱਕੜਾਂ ਨਹੀਂ ਸੀਗੀਆਂ ਇੱਥੋਂ ਅੰਕਲ ਉਹਨਾਂ ਕੋਲ ਲੱਕੜਾਂ ਲਾਉਣ ਲੱਗੇ ਲੱਕੜਾਂ ਲੈ ਚੱਲਨੇ ਰਾਤ ਤਾਂ ਸਾਨੂੰ ਹੋ ਹੀ ਗਈ ਹੈ ਫਿਰ ਤੇ ਵਾਪਸ ਘਰ ਜੀ ਅਸੀਂ ਆ ਗਏ ਹੋਏ ਆਂਗੇ ਅੱਜ ਥੋੜਾ ਜਿਹਾ ਨਾ ਮੈਂ ਟਾਈਮੋ ਟਾਈਮ ਹੀ ਸੋ ਜਾਵਾਂਗੇ ਕਿਉਂਕਿ ਸਵੇਰ ਫਸਟ ਟਾਈਮ ਉੱਠਦੇ ਆ ਲਾਉਣੇ ਠੰਡੇ ਟਾਈਮ ਹੀ ਸਾਫ ਸਫਾਈ ਕਰਾਂਗੇ ਦੁਕਾਨ ਦੀ ਕਿਉਂਕਿ ਅੱਜ ਕੱਲ੍ਹ ਸੈਲਰੀ ਆ ਸਕਦੀ ਹੈਗੀ ਵੈਸੇ ਵੇਖਣੇ ਆ ਤੁਹਾਡੀ ਦੁਆਵਾਂ 'ਚ ਕਿਤਨੀ ਬਰਕਤ ਹੈਗੀ ਅੱਲਾਹ ਪਾਕ ਤੁਹਾਡੀ ਦੁਆ ਕਬੂਲ ਕਰਦਾ ਹੈ ਕਿ ਨਹੀਂ ਕੀ ਪਤਾ ਰਾਤੋਂ ਰਾਤ ਹੀ ਸੈਲਰੀ ਆ ਜਾਵੇ ਕੋਈ ਪਤਾ ਨਹੀਂ ਹੈਗਾ ਇਹਦਾ ਲੇਕਿਨ ਵੀਡੀਓ ਅਪਲੋਡ ਕਰਨੀ ਹੈ ਕਿ ਸਾਰਿਆਂ ਨੇ ਦੁਆ ਕਰਨੀ ਬੇਈਮਾਨੀ ਨਹੀਂ ਕਰਨੀ ਸਾਰਿਆਂ ਨੇ ਦੁਆ ਕਰਨੀ ਹੈ ਕਿ ਰਾਤੋਂ ਰਾਤ ਸੈਲਰੀ ਆ ਜਾਵੇ ਕਿ ਸਵੇਰ ਜਿਹੜਾ ਨਾ ਦੁਕਾਨ ਦਾ ਸਮਾਨ ਪਾਈਏ ਪਹਿਲੇ ਫਸਟ ਟਾਈਮ ਸਫਾਈ ਕਰ ਲਵਾਂਗੇ ਸੈਕੰਡ ਟਾਈਮ ਜਾ ਕੇ ਦੁਕਾਨ ਦਾ ਸਮਾਨ ਲੈ ਆਵਾਂਗੇ ਠੀਕ ਹੈ ਤੇ ਉਧਰੋਂ ਮੈਂ ਵੀ ਜਿਹੜਾ ਨਾ ਹੁਣ ਜਲਦੀ ਪਹਿਲੇ ਵੀਡੀਓ ਅਪਲੋਡ ਕਰਨਾ ਫਿਰ ਟਾਈਮ ਨਾਲ ਸੋ ਜਾਵਾਂਗਾ ਕਿ ਸਵੇਰ ਜਿਹੜਾ ਨਾ ਬਾਕੀ ਕਾਫੀ ਕੰਮ ਕਰਨੇ ਨੇਗੇ ਉਹ ਵੀ ਇਨਸ਼ਾਅੱਲਾ ਤਾਲਾ ਫਿਰ ਦੇਖਣੇ ਨੇ ਨਾ ਠੀਕ ਹੈ ਆਪਣਾ ਅੱਜ ਵਲੌਗ ਇੱਥੇ ਹੁੰਦਾ ਖਤਮ ਤੁਹਾਨੂੰ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰ ਲੈਣਾ ਵੀਡੀਓ ਲਾਈਕ ਕਰ ਲੈਣਾ ਕੋਈ ਦੋਸਤਾਂ ਰਿਸ਼ਤੇਦਾਰਾਂ ਸ਼ੇਅਰ ਵੀ ਕਰ ਲੈਣਾ ਥੈਂਕਸ ਫॉर ਵਾਚਿੰਗ ਐਂਡ ਅੱਲਾਹ ਹਾਫਿਜ਼